ਸਲਾਮ ਨਮਸਤੇ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਹੋ? ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਖੁਸ਼ ਰਹੋ। ਇਸ ਦਰਖਤ ਤਿਆਰ ਮਾਝਾਂ ਵਾਣੋ ਵੇਖੋ ਕਿੱਡਾ ਖੁਸ਼ ਹੈ ਜੇ, ਹਵਾ ਵੀ ਚੱਲਦੀ ਹੈ ਤੇ ਬੁੱਲੇ ਮਾਰਦਾ ਪਿਆ ਦਰਖਤ। ਅੱਜ ਦਿਨ ਬੜਾ ਅੱਛਾ ਹੈ, ਰੱਬ ਦਾ ਸ਼ੁਕਰ ਕਰਨਾ ਚਾਹੀਦਾ। ਜਿਸ ਦਿਨ ਸੁਬਾਹ ਸਾਡੀ ਅੱਖ ਖੁੱਲ੍ਹ ਜਾਂਦੀ ਹੈ, ਸਮਝੋ ਸਾਡੀ ਮੋਹਲਤ ਵੱਧ ਗਈ ਹੈ, ਕੋਈ ਨੇਕੀ ਕਰ ਲਈ ਹੈ। ਨੀਂਦ ਵਿੱਚ ਬੰਦਾ ਸਮਝੋ ਮਰ ਹੀ ਗਿਆ ਹੁੰਦਾ, ਅਤੇ ਜੇ ਸੁਬਾਹ ਉਹਦੀ ਰੂਹ ਉਹਨੂੰ ਵਾਪਸ ਮਿਲ ਜਾਏ ਤਾਂ ਉੱਠ ਖਲੋਂਦਾ, ਵਰਨਾ ਉਹ ਸੁੱਤੇ ਹੀ ਸੌਂ ਜਾਂਦਾ। ਉਹ ਫਿਰ ਥੋੜ੍ਹੀ ਗੱਪ ਸ਼ਪ ਕਰ ਲਈਏ, ਨਾਲੇ ਥੋੜ੍ਹਾ ਬਾਹਰ ਮਟਰ ਗਸ਼ਤ ਕਰੀਏ। ਅੱਜ ਤੁਹਾਨੂੰ ਇੱਕ ਗੱਲ ਵੀ ਸੁਣਾਨਾ। ਕੋਈ ਇੱਕ ਬਾਬਾ ਸੀ, ਉਹਦਾ ਆਖਰੀ ਵਕਤ ਆ ਗਿਆ ਅਤੇ ਉਹਨੇ ਆਪਣੇ ਪੁੱਤਰਾਂ ਨੂੰ ਕੋਲ ਬੁਲਾਇਆ ਅਤੇ ਉਹਨਾਂ ਨੂੰ ਆਖਣ ਲੱਗਾ ਕਿ ਪੁੱਤਰੋ, ਜਦੋਂ ਮੈਂ ਮਰ ਜਾਵਾਂ ਨਾ ਤਾਂ ਇਹ 3 ਮੇਰੀਆਂ ਫਰਮਾਇਸ਼ਾਂ ਨੇ ਪੂਰੀਆਂ ਕਰਿਓ। ਉਹ ਫਰਮਾਇਸ਼ਾਂ ਦੱਸ ਕੇ ਤੇ ਪੂਰਾ ਹੋ ਗਿਆ। ਅਤੇ ਬਾਬਾ ਬੜਾ ਯਾਰਾਂ ਵਾਲਾ ਸੀ, ਬੜਾ ਫਿਰਿਆ ਟੁਰਿਆ ਸੀ, ਮਜਲਿਸੀ ਅਤੇ ਮਹਿਫਲੀ ਆਦਮੀ। ਉਹਦੇ ਮਰਨ 'ਤੇ ਉਹਦੇ ਪੁਰਾਣੇ ਯਾਰ ਆਏ ਬਾਬੇ, ਫੂੜੀ 'ਤੇ ਬੈਠੇ, ਅਤੇ ਉਹਨਾਂ ਵੇਖਿਆ ਵੀ ਬਾਬੇ ਦੇ ਜਿਹੜੇ ਪੁੱਤਰ ਨੇ ਬੜੇ ਪਰੇਸ਼ਾਨ ਨੂੰ। ਅਤੇ ਉਹਨਾਂ ਬਾਬਿਆਂ ਪੁੱਛਿਆ, ਪੁੱਤਰੋ ਬੜੇ ਪਰੇਸ਼ਾਨ ਹੋ, ਕੀ ਗੱਲ ਹੈ? ਉਹਨਾਂ ਆਖਿਆ ਕਿ ਬੁੱਢਾ ਮਰ ਗਿਆ ਅਤੇ ਫਰਮਾਇਸ਼ਾਂ ਬੜੀਆਂ ਵੱਡੀਆਂ ਕਰ ਗਿਆ। ਹੁਣ ਸਾਨੂੰ ਤਾਂ ਵੀ ਸਮਝ ਨਹੀਂ ਆਉਂਦੀ ਕਿ ਅਸੀਂ ਉਹ ਕਿਵੇਂ ਪੂਰੀਆਂ ਕਰਨੀਆਂ ਨੇ। ਐਡੇ ਸਾਡੇ ਵਸਾਇਲ ਕੋਈ ਨਹੀਂ ਜਿਹੜਾ ਪਿਓ ਸਾਡੇ ਜ਼ਿੰਮੇ ਲਾ ਗਿਆ। ਉਹਨਾਂ ਆਖਿਆ, ਪੁੱਤਰੋ ਦੱਸੋ ਕੀ ਆਖ ਗਿਆ ਸਾਡਾ ਯਾਰ? ਅਤੇ ਉਹਨਾਂ ਆਖਿਆ ਕਿ ਜੀ, ਉਸ ਆਖਿਆ ਕਿ ਵੀ ਇੱਕ ਨੰਬਰ 1 ਗੱਲ ਇਹ, ਪਹਿਲੀ ਗੱਲ ਵੀ ਆਸ ਪਾਸ ਦੇ ਸਾਰੇ ਪਿੰਡਾਂ ਦੇ ਵਿੱਚ ਨਾ ਕਿਲ੍ਹੇ ਬਣਾਇਓ। ਦੂਜੀ ਗੱਲ ਇਹ ਵੀ ਘਰ ਦੇ ਦੁਆਲੇ ਚੰਮ ਦੀ ਵਾੜ ਲਵਾਇਓ, ਚਮੜੇ ਦੀ। ਅਤੇ ਚੌਥੀ ਗੱਲ ਇਹ ਕਿ ਵੀ ਖਾਮ ਖਾਹ ਦੀ ਭਰਿਆ ਲਾਈ ਰੱਖਿਓ, ਬੈਠਕ ਤੁਹਾਡੀ ਜਿਹੜੀ ਨਾ ਆਬਾਦ ਰਹੇ, ਬੰਦੇ ਆਉਂਦੇ ਜਾਂਦੇ ਰਹਿਣ, ਵਸਤਾ ਬੂਹਾ ਹੋਵੇ, ਤੁਹਾਡੀ ਇੱਜ਼ਤ ਹੋਵੇ, ਪਤਾ ਲੱਗੇ। ਉਹਨਾਂ ਆਖਿਆ ਇਹ ਕੋਈ, ਉਹ ਮੁੰਡਿਆਂ ਆਖਿਆ ਕਿ ਜੀ ਇਤਨਾ ਤਾਂ ਸਾਡੇ ਕੋਲ ਵਸਾਇਲ ਨਹੀਂ ਕਿ ਅਸੀਂ ਹੁਣ ਕਿਲ੍ਹੇ ਬਣਵਾਈਏ ਅਤੇ ਚੰਮ ਦੀ ਵਾੜ ਲਵਾਈਏ ਅਤੇ ਖਾਮ ਖਾਹ ਦੀ ਅਸੀਂ ਨਾ ਬੈਠਕ ਵੀ ਆਬਾਦ ਕਿਵੇਂ ਕਰੀਏ। ਉਹਨਾਂ ਆਖਿਆ, ਪੁੱਤਰੋ ਉਹ ਸਾਡਾ ਯਾਰ ਜਿਹੜਾ ਨਾ, ਉਹ ਤੁਹਾਡੇ ਜਿਵੇਂ ਇਹ ਲਾ ਕੇ ਗਿਆ ਕਿ ਕਿਲ੍ਹੇ ਬਣਾਇਓ ਵੀ ਹਰ ਪਿੰਡ ਦੇ ਵਿੱਚ ਤੁਹਾਡੇ ਦੋਸਤ ਹੋਣੇ ਚਾਹੀਦੇ ਨੇ, ਯਾਰ ਹੋਣੇ ਚਾਹੀਦੇ ਨੇ। ਯਾਰ ਕਿਲ੍ਹੇ ਹੁੰਦੇ ਨੇ, ਲੱਗਦੇ ਜਿਹੜੇ ਨਾ ਉਹ ਹੀ ਕਿਲ੍ਹੇ ਹੁੰਦੇ ਨੇ। ਅਤੇ ਉਹਦਾ ਮਤਲਬ ਹੈ ਵੀ ਹਰ ਪਿੰਡ ਦੇ ਵਿੱਚ ਤੁਹਾਡੇ ਦੋਸਤ ਹੋਣੇ ਚਾਹੀਦੇ ਨੇ, ਉਹ ਤੁਹਾਡੇ ਕਿਲ੍ਹੇ ਹੋਣ ਦੇ। ਅਤੇ ਚੰਮ ਦੀ ਵਾੜ ਦਾ ਮਤਲਬ ਇਹ ਵੇ, ਚੰਮ ਦੀ ਵਾੜ ਦਾ ਕਿ ਤੁਸੀਂ ਕੁੱਤਾ ਰੱਖਿਓ ਰਾਖੀ ਵਾਸਤੇ, ਤਾਂ ਜੇ ਰਾਤੀ ਕਿਤੇ ਚੋਰ ਸ਼ੋਰ ਆਉਣ, ਕੁਝ ਹੋਵੇ ਅਤੇ ਉਹ ਤੁਹਾਡੀ ਹਿਫਾਜ਼ਤ ਹੋ ਜਾਏ। ਕੁੱਤਾ ਭੌਂਕੇ ਤੁਹਾਨੂੰ ਵਾਰਨਿੰਗ ਦੇ, ਤੁਸੀਂ ਉੱਠ ਖਲੋਵੋ। ਅਤੇ ਇਹ ਹੋ ਗਈ ਚੰਮ ਦੀ ਵਾੜ।
ਤੇ ਖਾਮ-ਖਾ ਦੀ ਪਰਿਆ ਲਾਉਣ ਦਾ ਮਤਲਬ ਇਹ ਵੀ ਬੈਠਕ ਤੁਹਾਡੀ ਆਬਾਦ ਰਵੇ ਕਿ ਹੁੱਕਾ ਵਿਖਾ ਕੇ ਤੇ ਦਾਰੇ 'ਤੇ ਜ਼ਰੂਰ ਰੱਖਿਓ ਕਿ ਉਹਦੇ ਨਾਲ ਜਿਹੜਾ ਉਹ ਆਉਂਦਾ ਜਾਂਦਾ ਰਾਹੀ ਕੋਈ ਬੰਦਾ ਉਹ ਹੁੱਕਾ ਪੀਣ ਦੇ ਬਹਾਨੇ ਆ ਜਾਏ ਅਤੇ ਤੁਹਾਡਾ ਬੂਹਾ ਅਵਸਥਾ ਦਿਸੀ ਅਤੇ ਕੋਈ ਮਹਿਮਾਨ ਆ ਜਾਏ ਅਤੇ ਉਹਨੂੰ ਤੁਸੀਂ ਜੋ ਤੁਹਾਡੇ ਵੱਸ 'ਚ ਉਹਦੀ ਖਿਦਮਤ ਵੀ ਕਰਿਓ। ਹੁਣ ਖਾਣਾ ਦਾਣਾ ਚਾਹ ਪਾਣੀ ਉਹਨੂੰ ਪੁੱਛੋ। ਇੰਝ ਤੁਹਾਡਾ ਬੂਹਾ ਵੀ ਆਬਾਦ ਰਹੇਗਾ, ਤੁਹਾਡੀ ਇੱਜ਼ਤ ਵੀ ਰਹੇਗੀ। ਅਤੇ ਇਹ ਸਾਦਾ ਜਿਹੀਆਂ ਫਰਮਾਇਸ਼ਾਂ ਬੁੱਢਾ ਕਰ ਗਿਆ ਜਿਹਦੇ ਨਾਲ ਤੁਹਾਡੀ ਜਿਹੜੀ ਹੈ ਨਾ ਤੁਸੀਂ ਸੌਖੇ ਰਸੋ। ਤੁਹਾਡੇ ਕਿਲ੍ਹੇ ਵੀ ਬਣ ਗਏ, ਤੁਹਾਡੀ ਹਿਫਾਜ਼ਤ ਵੀ ਹੋ ਗਈ ਅਤੇ ਤੁਹਾਡੀ ਇੱਜ਼ਤ ਵੀ ਹੋ ਗਈ। ਅਤੇ ਇਹ ਜਨਾਬ ਇਹ ਕਾਬਲੇ ਅਮਲ ਗੱਲਾਂ ਹੁਣ ਵੀ ਇਹ ਕਰਨਾ ਚਾਹੀਦਾ ਬੰਦੇ ਨੂੰ। ਦੁਸ਼ਮਣ ਘੱਟ ਅਤੇ ਦੋਸਤ ਜ਼ਿਆਦਾ ਬਣਾਉਣੇ ਚਾਹੀਦੇ ਨੇ। ਅਤੇ ਦੋਸਤ ਹੀ ਕਿਹਲੇ ਹੁੰਦੇ ਨੇ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਚੰਗੇ ਦੋਸਤ ਦੇਵੇ ਅਤੇ ਚੰਗੀ ਜ਼ਿੰਦਗੀ ਦੇਵੇ, ਜ਼ਿੰਦਗੀ ਵੀ ਅਤੇ ਮੌਤ ਵੀ। ਹਾਂ ਵੇਖੋ ਜੀ, ਨੀਲਾ ਆਸਮਾਨ, ਸਬਜ਼ਾ ਅਤੇ ਚਿੱਟੇ ਅਤੇ ਗ੍ਰੇ ਬੱਦਲ, ਕਿਆ ਸਮਾਂ। ਸਾਫ ਆਬੋ ਹਵਾ ਹੈ, ਬਿਲਕੁਲ ਕੋਈ ਸ਼ੋਰ ਨਹੀਂ। ਹਵਾ ਚੱਲ ਰਹੀ ਹੈ। ਅੱਜ ਮੈਨੂੰ ਆਪਣੇ ਬਿਲਕੁਲ ਬਚਪਨ ਦਾ ਕੋਈ ਮੌਸਮ ਯਾਦ ਆ ਗਿਆ। ਕੋਈ ਪੁਰਾਣੀ ਯਾਦ ਮੇਰੇ ਇਹ ਮੌਸਮ ਵੇਖ ਕੇ ਨਾ ਜੀ, ਕਦੀ ਮੈਨੂੰ ਯਾਦ ਹੈ ਪਾਕਿਸਤਾਨ ਦੇ ਵਿੱਚ ਵੀ ਇੰਝ ਪੋਲੂਸ਼ਨ ਫਰੀ ਇੱਕ ਵਕਤ ਆ, ਸਾਫ ਸੁਥਰੀ ਆਬੋ ਹਵਾ, ਇੰਝ ਹੀ ਨੀਲਾ ਆਸਮਾਨ ਅਤੇ ਬੱਦਲ ਅਤੇ ਹਵਾ ਅਤੇ ਧੁੱਪ। ਇੰਝ ਦਾ ਮੌਸਮ ਕਦੇ ਹੁੰਦਾ ਉੱਥੇ ਵੀ। ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਅਸੀਂ ਆਪਣੇ ਮਾਹੌਲ ਨੂੰ ਸਾਫ ਸੁਥਰਾ, ਗਰੀਨ ਔਰ ਖੂਬਸੂਰਤ ਬਣਾਈਏ। ਗਲੋਬਲ ਵਾਰਮਿੰਗ ਹੁੰਦੀ ਹੈ ਵੀ, ਮਤਲਬ ਗਲੋਬ ਤੋਂ ਮੁਰਾਦ ਹੈ ਦੁਨੀਆ। ਇਹ ਜਿਹੜੀ ਜ਼ਮੀਨ ਹੈ ਇਹਦੇ ਉੱਤੇ ਬਹੁਤ ਗਰਮੀ ਹੋ ਰਹੀ ਹੈ ਦਿਨ ਬ ਦਿਨ। ਗਰਮੀ ਦੇ ਅਸਬਾਬ ਇਨਸਾਨ ਨੇ ਜੋ ਮਿੱਲਾਂ ਅਤੇ ਜੰਗਾਂ ਔਰ ਹੋਰ ਜੋ ਕੁਝ ਵੀ ਹੈ ਮਸ਼ੀਨਾਂ ਲਾਈਆਂ ਨੇ, ਉਸ ਨਾਲ ਦਿਨ ਬ ਦਿਨ ਗਰਮੀ ਵੱਧਦੀ ਹੈ। ਕਾਰਬਨ ਇਫੈਕਟ ਆ ਰਿਹਾ, ਜੋ ਵੇਸਟ ਨਿਕਲਦੀ ਹੈ ਵੀ ਮਿੱਲਾਂ 'ਚੋਂ, ਪਾਣੀ ਜਿਹੜਾ ਉਹ ਖ਼ਰਾਬ ਹੋ ਰਿਹਾ, ਫਿਜ਼ਾ ਹਵਾ ਖ਼ਰਾਬ ਹੋ ਰਹੀ ਹੈ। ਇਤਨੇ ਏਸੀ ਚੱਲਦੇ ਨੇ, ਉਹ ਇਤਨੀ ਗਰਮੀ ਪੈਦਾ ਕਰਦੇ ਨੇ। ਹੈਂ ਜੀ, ਕਿਤਨੀਆਂ ਮਸ਼ੀਨਾਂ, ਕਿਤਨੇ ਗੱਡੀਆਂ ਦੌੜ ਰਹੀਆਂ ਹਨ, ਉਹਨਾਂ ਦੇ ਵਿੱਚੋਂ ਧੂੰਏਂ ਨਿਕਲ ਰਹੇ ਨੇ ਔਰ ਫਿਜ਼ਾ ਜਿਹੜੀ ਉਹ ਆਲੂਦਾ ਹੋ ਰਹੀ ਹੈ। ਅਤੇ ਇਹ ਜੇ ਅਸੀਂ ਇਹਦਾ ਤਦਾਰਕ ਨਾ ਕੀਤਾ, ਇਹਦਾ ਉਪਾਅ ਨਾ ਕੀਤਾ, ਅਤੇ ਇਹ ਤਾਂ ਦਿਨੋਂ ਦਿਨ ਵੱਧਦੀ ਜਾਣੀ ਹੈ। ਅਤੇ ਕੋਸ਼ਿਸ਼ ਕਰੀਏ ਕਿ ਵੀ ਅਸੀਂ ਆਪਣੇ ਇਸ ਪਲੈਨਟ ਅਰਥ ਨੂੰ ਬਚਾ ਲਈਏ, ਇਸ ਜ਼ਮੀਨ ਨੂੰ ਬਚਾ ਲਈਏ, ਤਾਂ ਜੋ ਆਇੰਦਾ ਨਸਲਾਂ ਵਾਸਤੇ ਵੀ ਕੋਈ ਜ਼ਿੰਦਗੀ ਦੇ ਅਸਬਾਬ, ਕੋਈ ਚੰਗੀ ਜ਼ਿੰਦਗੀ ਤਾਂ ਮੁੜ ਚਲਦੀ ਹੈ ਬਈ, ਲੇਕਿਨ ਜ਼ਿੰਦਗੀ ਸੋਹਣੀ ਔਰ ਚੰਗੀ ਔਰ ਆਸਾਨ ਵੀ ਹੋ ਜਾਏ ਨਾ ਜੀ। ਬਜਾਏ ਦੇ ਕਿ ਬਿਮਾਰੀ ਹੋਣ, ਕੋਈ ਸਿਹਤਮੰਦ ਜ਼ਿੰਦਗੀ, ਹੈਲਦੀ ਔਰ ਖੁਸ਼ੀ ਭਰੀ ਜ਼ਿੰਦਗੀ ਹੋਣੀ ਚਾਹੀਦੀ ਹੈ। ਸ਼ੋਰ ਨਹੀਂ ਹੋਣਾ ਚਾਹੀਦਾ, ਪਾਣੀ ਸਾਫ ਹੋਣਾ ਚਾਹੀਦਾ, ਫਿਜ਼ਾ ਸਾਫ ਹੋਣੀ ਚਾਹੀਦੀ ਹੈ।
और मसाइल घट होण, खुशी होए। जिवें वेखो ना जी बूटा खुशी नाल पैलां पांदा पिया, इंज दी जिंदगी इंसान भी गुजार सके। कोशिश करिए भी असी अपने आस पास वालियां ने भी खुश रखिए तो आप भी खुश रहिए। आखदे ना जी वट गोज अराउंड कम्स अराउंड, कि जो असी देने वो ही लैने जे असी किसी नूं खुशी दसां तो खुशी मिलसी वापस। मेरा चैनल जनाब अगर चंगा लगे तो सबसक्राइब लाइक शेयर कर छड़िया करो, बड़ी मेहरबानी। अपना ते अपने आस पास सारे लोगों का ख्याल रखो, सलामत रवो, रब राखा।